China noted reported US allegation that India plotted murder for hire to assassinate a US Sikh leader. We hope relevant countries will observe international law and the basic norms governing international relations. In 2023, Indian authorities increasingly engaged in acts of transnational repression to target and to silence religious minorities abroad, including human rights advocates and journalists on religious freedom issues. In September, Indian authorities allegedly killed Sikh activist Hardeep Singh Nijjar in Canada, which was followed by an alleged plot to kill Gurpatwant Singh Pannu in the United States in November. India clearly meets these country of particular standards under IRFA, not only based on USCIRF's analysis and public reporting, but by the State Department's own annual International Religious Freedom Report, which reiterates the same concerns that I have laid out here this morning. Viewers, welcome back on program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਫਾਈਵ ਆਈਜ਼ ਨੇਸ਼ਨ ਤੋਂ ਬਾਅਦ ਹੁਣ ਚੀਨ ਨੇ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਭਾਰਤ ਦੀ ਨਿਖੇਧੀ ਕੀਤੀ ਹੈ। ਚੀਨ ਨੇ ਭਾਰਤ ਨੂੰ ਸਲਾਹ ਦਿੱਤੀ ਹੈ ਕਿ ਉਹ ਇੰਟਰਨੈਸ਼ਨਲ ਕਾਨੂੰਨਾਂ ਦੀ ਪਾਬੰਦੀ ਕਰੇ। ਇਸੇ ਤਰ੍ਹਾਂ USCIRF ਨੇ ਵੀ ਭਾਰਤ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਦੱਸਦਿਆਂ ਸਟੇਟ ਡਿਪਾਰਟਮੈਂਟ ਨੂੰ ਕਿਹਾ ਹੈ ਕਿ ਉਹ ਭਾਰਤ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਭਾਰਤ ਦੇ ਵਿੱਚ ਪਾਰਲੀਮਾਨੀ ਚੋਣਾਂ ਦਾ ਕੋਡ ਵੀ ਲਾਗੂ ਹੋ ਚੁੱਕਾ ਹੈ, 4 ਹਫ਼ਤੇ ਵਿਚਾਲੇ ਨੇ ਜੀ, ਔਰ ਡਰਟੀ ਪੋਲੀਟਿਕਸ ਜਿਹੜੀ ਹੈ ਉਹ ਚੱਲ ਰਹੀ ਹੈ, ਪ੍ਰਚਾਰ ਵੀ ਚੱਲ ਰਿਹਾ ਹੈ, ਔਰ ਪੂਰਾ ਜਿਹੜਾ ਦਲ ਬਦਲੀਆਂ ਵੀ ਚੱਲ ਰਹੀਆਂ ਨੇ, ਔਰ ਅੰਨਾ ਪੈਸਾ ਵੀ, ਔਰ ਹਰ ਸਟੇਟ ਮਸ਼ੀਨਰੀ ਦੀ ਕੁਵਰਤੋਂ ਵੀ ਚੱਲ ਰਹੀ ਹੈ। ਪ੍ਰੋਪੇਗੈਂਡੇ ਦੇ ਵਿੱਚ ਜਿਵੇਂ ਭਾਰਤ ਨੂੰ ਸੁਪਰ ਪਾਵਰ, ਵਿਸ਼ਵ ਗੁਰੂ ਔਰ ਮੋਦੀ ਨੂੰ ਇੱਕ ਇੰਟਰਨੈਸ਼ਨਲ ਲੀਡਰ ਦੇ ਉੱਤੇ ਤੌਰ ਦੇ ਉੱਤੇ ਉਭਾਰਨ ਦਾ ਅਮਲ ਉਹਨਾਂ ਦੇ ਅੱਡ ਜਿਹੜਾ ਦਰਬਾਰੀ ਮੀਡੀਆ ਉਸ ਵੱਲੋਂ ਜਾਰੀ ਹੈ। ਪ੍ਰਿੰਟ ਮੀਡੀਆ ਤਾਂ ਵੈਸੇ ਹੀ ਉਹਨਾਂ ਦੇ ਹਵਾਲੇ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀ ਵੱਡੀ ਤਕੜੀ ਫੌਜ ਉਹਨਾਂ ਦੀ ਜਿਹੜੀ ਹੈ ਉਹਨਾਂ ਨੇ ਬਿਠਾਈ ਹੋਈ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਜਿਹੜੇ ਈਵਨ ਅਦਰਵਾਈਜ਼ ਐਂਕਰ ਜਿਹੜੇ ਕਿ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੇ ਗੁਣ ਗਾਇਨ ਕਰਦੇ ਨੇ ਮੋਦੀ ਐਂਡ ਕੰਪਨੀ ਦੇ, ਉਹਨਾਂ ਨੂੰ ਵੀ ਲਿਆ ਕੇ ਫਿਰ ਦੂਸਰੇ ਐਂਕਰ ਜਿਵੇਂ ਇੱਕ ਪੋਡਕਾਸਟ ਜਿਹੜਾ ਕਾਫੀ ਲੰਬਾ ਸੀ, ਮੈਨੂੰ ਕੱਲ੍ਹ ਦੇਖਣ ਦਾ ਮੌਕਾ ਬਣਿਆ, ਜਿਸ ਦੇ ਵਿੱਚ ANI, ਹੁਣ ANI ਰਾਅ ਦੀ ਆਊਟਫਿਟ ਹੈ, ਉਹਨਾਂ ਦੀ ਮੀਡੀਆ ਏਜੰਸੀ ਹੈ। ANI ਦੀ ਉਹ ਪਾਟਲ ਕੇ ਕੀ ਹੈਗੀ ਹੈ, ਉਹਨੂੰ ਰਜਤ ਸ਼ਰਮਾ ਨੂੰ, ਜਿਹੜਾ ਆਪ ਕੀ ਅਦਾਲਤ ਉਹਨਾਂ ਦਾ ਇੱਕ ਬੜਾ ਪੋਪੂਲਰ, ਜਿਹਦੇ 'ਚ ਪਿਛਲੇ 30 ਸਾਲ ਤੋਂ ਉਹਨੇ ਪਤਾ ਨਹੀਂ ਕਿੰਨੇ ਸੌ ਨੂੰ ਇੰਟਰਵਿਊ ਕੀਤਾ ਹੈ, ਔਰ ਉਹ ਜਿਹੜਾ ਰਜਤ ਸ਼ਰਮਾ ਹੈ ਉਹ ਆਪਣੇ ਸਟੂਡੈਂਟ ਡੇਜ਼ ਤੋਂ ਹੀ, ਜਦੋਂ 16-17 ਸਾਲਾਂ ਦਾ ਸੀ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨਾਲ ਜੁੜਿਆ ਹੋਇਆ, ਪੱਕਾ RSS ਦਾ ਜਿਹੜਾ ਆਈਡੀਆਲੋਗ ਵਾਂਗ, ਔਰ ਉਹ ਆਪ ਕੀ ਅਦਾਲਤ 'ਚ ਬਿਠਾ ਕੇ ਉਹ ਆਪਣੇ ਆਪ ਨੂੰ ਪ੍ਰੈਜ਼ੈਂਟ ਤਾਂ ਇਵੇਂ ਕਰਦਾ ਹੈ, ਇੱਕ ਵਕੀਲ ਬਿਠਾਇਆ, ਇੱਕ ਆਪ ਵਕੀਲ ਹੁੰਦਾ ਪ੍ਰੋਸੀਕਿਊਸ਼ਨ ਦਾ, ਇੱਕ ਜੱਜ ਬਿਠਾਇਆ ਹੁੰਦਾ ਹੈ, ਆਡੀਅੰਸ ਬਿਠਾਈ ਹੁੰਦੀ ਹੈ, ਔਰ ਜਿਸ ਕਿਸਮ ਦਾ ਉਹ ਫਾਰਮੈਟ ਹੈ, ਕਾਫੀ ਪੋਪੂਲਰ ਸ਼ੋਅ ਹੈ ਪਿਛਲੇ 30 ਸਾਲ। ਹੁਣ ਉਹ ਆਪ ਕੀ ਅਦਾਲਤ ਵਾਲਾ ਜਿਹੜਾ ਹੈ, ਉਸ ANI ਵਾਲੀ ਮਾਈ ਜਿਹੜੀ ਪੱਕੀ ਹਿੰਦਵਾਣੀ ਔਰ ਪੱਕੀ ਉਹ ਮੋਦੀਆਈਟ ਰਾਹ ਦੀ ਆਊਟਫਿਟ, ਉਹ ਉਹਨੂੰ ਕਰ ਰਹੀ ਹੈ 2-2.5 ਘੰਟੇ ਦਾ, ਮੈਂ ਕਿਹਾ 3 ਘੰਟੇ ਦਾ ਪੋਡਕਾਸਟ ਹੋਣਾ। ਹੁਣ ਉਹਦੇ 'ਚ ਉਹ ਲੱਗੇ ਹੋਏ ਨੇ, ਉਹ ਪੂਰਾ ਪਹਿਲਾਂ ਦਾ ਆਪਣਾ ਬਚਪਨ, ਮੇਰਾ ਕੀ ਹੋਇਆ ਘਰ ਵਾਲੇ, ਮੈਂ ਕਿਵੇਂ ਗਰੀਬੀ ਸੀ, ਕੀ ਮੈਂ ਕੀਤਾ, ਉਹਦਾ ਟਾਈਟਲ ਵੀ ਉਹਨਾਂ ਨੇ ਫਰੋਮ ਰੈਗਸ ਟੂ ਰਿਚਿਸ ਦੇ ਥੱਲੇ ਦਿੱਤਾ। ਪਰ ਮੈਂ ਇਹ ਦੇਖ ਰਿਹਾ, ਔਰ ਇਹ ਜਦੋਂ ਤੁਸੀਂ ਸਫਿਸਟੀਕੇਸ਼ਨ ਕਹਿੰਦੇ ਹੋ, ਔਰ ਮੈਨੂੰ ਯਾਦ ਹੈ ਵੀ ਚੰਡੀਗੜ੍ਹ 'ਚ ਜਦੋਂ 1980 'ਚ ਇੱਕ ਦੋ ਜਿਹੜੇ ਰਿਟਾਇਰਡ ਡਾਇਰੈਕਟਰ ਸੀ ਹੈਲਥ ਦੇ, ਵੈਟਨੇਰੀਅਨ, ਦੂਸਰੇ ਉਹਨਾਂ ਨੇ ਇੱਕ ਬਾਡੀ ਫੋਰਮ ਬਣਾਇਆ, ਆਰਗੇਨਾਈਜੇਸ਼ਨ ਨਹੀਂ ਫੋਰਮ, ਉਹਦਾ ਨਾਂ ਉਹਨਾਂ ਨੇ ਰੱਖਿਆ ਸਿੱਖ ਸਫਿਸਟੀਕੇਟਸ ਫੋਰਮ। ਹੁਣ ਸੋਫਿਸਟੀਕੇਟ ਲਫ਼ਜ਼ ਅੱਜ ਵੀ ਬੋਲਣਾ ਮੂੰਹ ਚੜ੍ਹਦਾ ਹੈ, ਉਸ ਜ਼ਮਾਨੇ 'ਚ ਵੀ
ਔਰ ਹੁਣ ਤਾਂ ਚਲੋ ਹੁੰਦਾ ਜੀ ਉਹਨਾਂ ਦਾ ਰਹਿਣ ਸਹਿਣ ਬੜੇ ਉਹ ਸਫਿਸਟੀਕੇਟ ਲੋਕ ਨੇ। ਤੇ ਮੈਂ ਉਹਨਾਂ ਦੇ ਇੱਕ ਡਾਇਰੈਕਟਰ ਹੈਲਥ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਤੁਸੀਂ ਇੰਨਾ ਔਖਾ ਲਫ਼ਜ਼ ਚੁਣਿਆ, ਇਹ ਸਫਿਸਟੀਕੇਸ਼ਨ ਕੀ ਹੁੰਦੀ ਹੈ? ਮੈਂ ਕਿਹਾ ਜੀ ਚਲੋ ਇੱਕ ਤਾਂ ਕੋਈ ਕਾਬਲ ਲੋਕ ਹੁੰਦਾ। ਕਹਿੰਦੇ ਵੀ ਇਹ ਜਿਹੜੇ ਦੋ ਕਾਬਲ ਹੋਣ ਨਾ, ਕਾਬਲ ਵੀ ਜਦੋਂ ਆਪਸ 'ਚ ਗੱਲ ਕਰ ਰਹੇ ਹੋਣ, ਉਹ ਕਿਸ ਸਫਿਸਟੀਕੇਟ ਦੇ ਅੰਦਾਜ਼ ਦੇ ਵਿੱਚ ਆਪਣਾ ਕਹਿ ਉਹ ਕੀ ਰਿਹਾ ਹੁੰਦਾ, ਉਸ ਨੇ ਕਨਵੇ ਕੀ ਕਰਨਾ ਹੁੰਦਾ, ਅਤੇ ਜਦੋਂ ਤੱਕ ਕਨਕਲੂਡ ਹੋਏ ਉਦੋਂ ਉਹਨੇ ਕੀ ਕਹਿਣਾ। ਇਹ ਕਹਿੰਦੇ ਇੱਕ ਆਰਟ ਹੈ ਜਿਹੜਾ ਕਿ ਲਰਨਡ ਜਿਉਂ-ਜਿਉਂ ਤੁਹਾਡਾ ਇੰਟੈਲੈਕਟ ਜਾਂ ਤੁਹਾਡੀ ਬੌਧਿਕਤਾ ਜਿਹੜੀ ਹੈ ਉਹ ਸਾਣ 'ਤੇ ਚੜ੍ਹਦੀ ਹੈ ਅਤੇ ਉਸ 'ਚੋਂ ਤਿੱਖਾਪਨ ਆਉਂਦਾ ਹੈ, ਉਹਦੇ 'ਚੋਂ ਤੁਹਾਨੂੰ ਉਹ ਸਫਿਸਟੀਕੇਸ਼ਨ ਮਿਲਦੀ ਹੈ। ਇਸ ਲਈ ਕਹਿੰਦਾ ਵੀ ਅਸੀਂ ਇੱਥੇ ਭੀੜ ਇਕੱਠੀ ਨਹੀਂ ਕਰਨੀ, ਅਸੀਂ 5-7 ਦਾ ਗਰੁੱਪ ਹੀ ਹੈ, ਪਰ ਅਸੀਂ ਇਹਦਾ ਨਾਂ ਸਿੱਖ ਸਫਿਸਟੀਕੇਟਸ ਫੋਰਮ ਇਸ ਲਈ ਰੱਖਿਆ ਹੈ ਕਿ ਜੇ ਬ੍ਰਾਹਮਣ ਦੇ ਨਾਲ ਲੜਨਾ ਤੇ ਬ੍ਰਾਹਮਣ ਨੇ ਸਾਨੂੰ ਕਦੇ ਵੀ ਉਹਨਾਂ ਨੇ ਜਿਹਨੂੰ ਵੀ ਢਾਇਆ ਜਾਂ ਮਾਰਿਆ, ਕੋਈ ਤਲਵਾਰ ਤਾਂ ਬਾਅਦ ਦੀ ਚੀਜ਼ ਹੈ, ਉਹ ਤਾਂ ਅਕਲ ਨਾਲ ਮਾਰਦਾ, ਥਾਟ ਨਾਲ ਮਾਰਦਾ। ਔਰ ਜੇ ਇਹਨਾਂ ਦੇ ਨਾਲ ਲੜਨਾ ਹੈ ਤਾਂ ਤੁਹਾਨੂੰ ਸਿੱਖ ਜਦੋਂ ਤੱਕ ਉਸ ਲੈਵਲ 'ਤੇ ਨਹੀਂ ਆਉਣਗੇ। ਫਿਰ ਉਹਨਾਂ ਨੇ ਮੈਨੂੰ ਕਿਹਾ, ਉਹਨਾਂ ਨੇ ਕਿਹਾ ਵੀ ਤੁਸੀਂ ਅਰਦਾਸ ਕਰਦੇ ਹੋ? ਮੈਂ ਕਿਹਾ ਜੀ ਹਾਂ, ਜਦੋਂ ਅਰਦਾਸ ਤਾਂ ਹੈ। ਉਹਨੇ ਕਿਹਾ ਕਦੇ ਤੁਸੀਂ ਇਹ ਜਦੋਂ ਤੁਕ ਪੜ੍ਹਦੇ ਹੋ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ ਆਪ ਵਾਹਿਗੁਰੂ। ਉਹਨਾਂ ਨੇ ਕਿਹਾ ਜੀ ਇਹਦਾ ਕੀ ਮਤਲਬ ਹੈ? ਉਹਨਾਂ ਨੇ ਕਿਹਾ ਕਿ ਇਹਦਾ ਇਹ ਹੈ ਕਿ ਇਹ ਸਫਿਸਟੀਕੇਟ ਇੰਟੈਲੈਕਟ। ਉਹਨਾਂ ਨੇ ਮੈਨੂੰ ਅਜੇ ਵੀ ਉਹਨਾਂ ਨੇ ਕਿਹਾ ਮੱਤ ਉੱਚੀ ਦਾ ਮਤਲਬ ਹੈ ਮਨ ਤਾਂ ਨੀਵਾਂ ਰੱਖਣ ਲਈ ਤਾਂ ਰੂਹਾਨੀਅਤ ਹੈ, ਮੱਤ ਦੀ ਜਿਹੜੀ ਉੱਚਾਪਨ ਹੈ ਉਹ ਹੈ ਇੰਟੈਲੈਕਚੁਅਲ ਸਫਿਸਟੀਕੇਸ਼ਨ। ਔਰ ਇੰਟੈਲੈਕਚੁਅਲ ਸਫਿਸਟੀਕੇਸ਼ਨ ਹੀ ਤੁਹਾਨੂੰ ਪਰ ਅਸੀਂ ਇਹ ਵੀ ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਮੱਤ ਜਿਹੜੀ ਸਫਿਸਟੀਕੇਟ ਹੋਏ ਉਹ ਵੀ ਉਸ ਲੈਵਲ ਦੀ ਹੋਏ, ਪਰ ਹੇ ਵਾਹਿਗੁਰੂ ਉਸ ਮੱਤ ਦੀ ਰੱਖਿਆ ਕਰਨੀ। ਇਹ ਨਾ ਹੋਏ ਕਿ ਵੀ ਅਸੀਂ ਜਿਹੜਾ ਉਸ ਮੱਤ ਤੋਂ ਪਾਸੇ ਜਿਹੜਾ ਹੈ ਉਹ ਸਾਨੂੰ ਅਸੀਂ ਆਪਣੇ ਅਕਲ ਦੇ ਮਾਣ ਦੇ ਉੱਤੇ ਆ ਜਾਈਏ, ਔਰ ਜਿਹੜੀ ਭੈ ਭਾਵਨੀ ਹੈ ਰੱਬ ਦਾ ਬੰਦਾ ਹੋਣ ਦੀ, ਉਹ ਸਾਡੇ ਤੋਂ ਜਿਹੜਾ ਹੈ ਅਸੀਂ ਉਸ ਤੋਂ ਦੂਰ ਹੋ ਜਾਈਏ। ਸੋ ਉਹ ਕਹਿੰਦੇ ਜੀ ਪੱਤ ਤਾਂ ਸਾਡਿਆਂ ਨੇ ਵਿੱਚ ਆਪੇ ਹੀ ਵਾੜ ਦਿੱਤੀ। ਕਹਿੰਦੇ ਲਫ਼ਜ਼ ਦੇ ਓਰੀਜਨਲ ਜਿਹੜੇ ਨੇ ਉਹ, ਮੈਂ ਕਿਹਾ ਜੀ ਪੱਤ ਦਾ ਜ਼ਿਆਦਾ ਫਿਕਰ ਰਹਿੰਦਾ, ਮੱਤ ਤਾਂ ਚਲੋ ਕਮਲਿਆਂ 'ਚ ਰਹਿ ਕੇ ਕਿੰਨੇ ਬੜਾ ਹੱਸੇ ਉਹ। ਕਹਿੰਦਾ ਵੀ ਮੈਂ ਕਿਹਾ ਫਿਕਰ ਹੀ ਪੱਤ ਦਾ ਹੁੰਦਾ, ਮੱਤ ਦਾ ਕੋਈ ਨਹੀਂ ਤੱਕ ਦਿਆਂਗੇ, ਕੋਈ ਹੋ ਜਾਏਗਾ। ਹੁਣ ਜਦੋਂ ਅਸੀਂ ਇੰਟੈਲੈਕਚੁਅਲ ਸਫਿਸਟੀਕੇਸ਼ਨ ਦੀ ਗੱਲ ਕਰਦੇ, ਸੋ ਇਹ ਹੈ ਮੱਤ ਉੱਚੀ ਕਿ ਭਾਈ ਜਦੋਂ ਤੁਸੀਂ ਥਾਟ ਨੇ, ਦੇਖੋ ਰੱਬ ਨੂੰ ਮਿਲਣ ਲਈ ਤਾਂ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉੱਥੇ ਕੋਈ ਪੜ੍ਹਾਈ ਪੜੂਈ ਦੀ ਲੋੜ ਨਹੀਂ, ਉੱਥੇ ਫੇਥ ਹੈ, ਸਿਦਕ ਹੈ। ਉਹ ਕੇਸ ਦੇ ਉੱਤੇ ਇੱਕ ਜਗੰਦਿਆਂ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਉੱਥੇ ਕੋਈ ਅਕਲ ਕੋਈ ਦੂਜੀ ਤੀ। ਹਾਂ, ਜਦੋਂ ਤੁਸੀਂ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਸਰਵਾਈਵਲ ਦੇ ਲਈ ਇੱਕ ਕੌਮ ਦੇ ਰੂਪ 'ਚ ਜਿਵੇਂ ਸਾਨੂੰ ਗੁਰੂ ਸਾਹਿਬਾਨ ਨੇ 10 ਗੁਰੂ ਸਾਹਿਬਾਨ ਨੇ ਘੜਿਆ, ਉੱਥੇ ਅਕਲ ਦੇ ਨਾਲ ਅਕਲ ਹੀ ਭਿੜੇਗੀ। ਬਹੁਤ ਵਾਰ ਅਸੀਂ 47 ਦੌਰ ਦੀਆਂ ਜਦੋਂ ਗੱਲਾਂ ਕਰਦੇ ਹਾਂ ਕਿ ਭਾਈ ਇੱਕ ਪਾਸੇ ਮੁਹੰਮਦ ਅਲੀ ਜਿਨਾਹ ਨੇ, ਇੱਕ ਪਾਸੇ ਗਾਂਧੀ ਹੈ, ਨਹਿਰੂ ਹੈ, ਪਟੇਲ ਹੈ, ਅਤੇ ਆਪਣੇ ਮਾਸਟਰ ਜੀ ਨੇ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ। ਕਮੀ ਕਿੱਥੇ ਹੈ? ਔਰ ਤੁਸੀਂ ਉਹ ਦੇਖੋਗੇ ਕਿ ਵੀ ਉੱਥੇ ਅਸੀਂ ਆ ਕੇ ਇੰਟੈਲੈਕਚੁਅਲ ਸਫਿਸਟੀਕੇਸ਼ਨ 'ਚ ਫਸ ਗਏ। ਇਹ ਸਾਰੇ ਸਫਿਸਟੀਕੇਟ ਨੇ, ਲੰਡਨ ਰਿਟਰਨਡ ਵਕੀਲ ਨੇ ਸਾਰੇ, ਸਭ ਨੂੰ ਪਤਾ ਕੀ ਹੈ। ਸਾਡੇ ਭੋਲੇ ਭਾਲੇ ਜਿਹੜੇ ਨੇ ਫੇਤ ਕਰਨ ਵਾਲੇ ਜਾਂ ਜੋ ਹੀਅਰ ਸੇ ਸੁਣੀ ਗੱਲਾਂ ਬਾਤਾਂ, ਇੱਧਰ ਦੇ ਗਪੌੜ ਉੱਧਰ ਸੁਣੇ, ਉੱਧਰ ਦੇ ਉੱਧਰ ਸੁਣੇ, ਉਹਨਾਂ ਦੇ ਉੱਤੇ ਯਕੀਨ ਕਰਨ ਵਾਲੇ। ਹੁਣ ਇਹ ਜਦੋਂ ਅਸੀਂ ਤਬਦੀਲੀ ਵੱਲ ਦੇਖ ਰਹੇ ਹੁੰਦੇ ਆ, ਜ਼ਰੂਰੀ ਨਹੀਂ ਹੈ ਕਿ ਤਬਦੀਲੀ ਇੱਕੋ ਵਾਰ ਕੋਈ ਹੜ ਬਣ ਕੇ ਆਉਂਦੀ ਹੈ, ਉਹ ਵਨਸ ਇਨ ਅ ਵਾਈਲ ਕਿਸੇ ਕੌਮ ਦੀ ਹਿਸਟਰੀ 'ਚ ਜਾਂ ਇਨਸਾਨੀ ਸਭਿਅਤਾ 'ਚ ਆਉਂਦੀ ਹੈ। ਜਦੋਂ ਤੁਸੀਂ ਦੇਖ ਰਹੇ ਹੁੰਦੇ ਹੋ ਕਿ ਵੀ ਕਿਹੜੇ ਫੈਕਟਰ ਤੁਹਾਡੇ ਮੁਫਾਦ ਵੱਲ ਜਾ ਰਹੇ ਨੇ, ਕਿੱਥੇ ਡਿਪਲੋਮੈਟ। ਔਰ ਜਿਵੇਂ ਮੈਂ ਕਿਹਾ ਵੀ ਬਹੁਤ ਵਾਰ ਜਿਹੜੀਆਂ ਤਬਦੀਲੀਆਂ, ਨਵੇਂ ਮੁਲਕ ਬਣਦੇ ਨੇ, ਨਵੀਆਂ ਚੀਜ਼ਾਂ ਹੁੰਦੀਆਂ ਨੇ, ਜੀਓਪੋਲਿਟਿਕਸ, ਚੇਂਜ, ਵਾਰਸ, ਵੈਸਟਡ ਇੰਟਰਸਟ, ਪਬਲਿਕ ਇੰਟਰਸਟ, ਲੋੜ 'ਚੋਂ ਹੀ ਜਿਹੜਾ ਸਭ ਕੁਝ ਪੈਦਾ ਹੁੰਦਾ ਹੈ। ਜਿੰਨੇ ਕਾਢਾਂ ਨੇ, ਜਦੋਂ ਇਹ ਕਿਹਾ ਜਾਂਦਾ ਹੈ ਕਿ ਨੈਸੈਸਿਟੀ ਇਜ਼ ਦਾ ਮਦਰ ਆਫ ਇਨਵੈਂਸ਼ਨ, ਬਈ ਉਹ ਜਿਹੜੀ ਕਾਢ ਹੈ, ਲੋੜ ਜਿਹੜੀ ਆ ਉਹ ਕਾਢ ਦੀ ਮਾਂ ਹੈ। ਪੰਜਾਬੀ ਤਾਂ ਇਹੀ ਹੁੰਦੀ ਹੈ ਨਾ ਇਸ ਦੀ। ਹੁਣ 5 ਆਈਜ਼ ਕੰਟਰੀਜ਼, ਅਸੀਂ ਜਦੋਂ ਕੈਨੇਡਾ ਦਾ ਵਾਕਿਆ ਭਾਈ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਦਾ ਹੁੰਦਾ 18 ਜੂਨ 2023 ਨੂੰ, 18 ਸਤੰਬਰ ਨੂੰ ਜਸਟਿਨ ਟਰੂਡੋ ਕਹਿੰਦਾ
ਇੰਡੀਆ ਉਹਨੂੰ ਜਿਹੜਾ ਝਾੜ ਕੇ ਰੱਖ ਦਿੰਦਾ ਹੈ ਵੀ ਜਿਵੇਂ ਕੁਛ ਨਹੀਂ ਹੋਇਆ। ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਵੀ ਮਗਰ ਤਾਂ 5 ਆਈਜ਼ ਖੜੀਆਂ ਨੇ, ਅਮਰੀਕਾ। ਔਰ ਜਦੋਂ ਫਿਰ ਅਮਰੀਕਾ ਨੇ ਇੰਡਾਇਕਟਮੈਂਟ ਫਾਈਲ ਕੀਤੀ, ਫਿਰ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖਦੇ ਹਾਂ ਵੀ ਆਸਟ੍ਰੇਲੀਆ ਨੇ ਉੱਪਰੋਂ ਥਲੀ ਜਿਹੜੀਆਂ ਨੇ ਚਪੇੜਾਂ ਸ਼ੁਰੂ ਕਰਤੀਆਂ ਨੇ। ABC ਦੀ ਜਿਹੜੀ ਡਾਕੂਮੈਂਟਰੀ ਹੈ ਉਸ ਨੇ ਬੜੀ ਤਰਥੱਲੀ ਉਹ ਵੀ ਉੱਥੇ ਆਫ ਦਾ ਉਹਨਾਂ ਨੇ ਕੀਤੀ ਹੋਈ ਹੈ ਡਿਫਰੈਂਟ ਸੋਸ਼ਲ ਮੀਡੀਆ ਨੈਟਵਰਕਸ ਤੋਂ। ਹਾਲਾਂ ਮੈਂ ਇੱਕ ਅੱਧੇ ਸੋਸ਼ਲ ਗਰੁੱਪ 'ਤੇ ਦੇਖ ਰਿਹਾ ਸੀ ਆਪਣਿਆਂ, ਤੇ ਉਹਨਾਂ ਨੂੰ ਉਹਦੇ 'ਚੋਂ ਵੀ ਸਾਜ਼ਿਸ਼ ਨੇ। ਇਹ ਕੀ ਹੈ ਜੀ, ਪ੍ਰੋ ਇੰਡੀਆ ਹੈ ਜੀ ਸਾਰੀ। ਹੁਣ ਤੁਸੀਂ ਕੀ ਕਰ ਸਕਦੇ ਹੋ ਇਸ ਕਿਸਮ ਦੇ ਲੋਕਾਂ ਦਾ। ਲੇਕਿਨ ਇਹ ਆਪਣੇ ਆਪ ਦੇ ਵਿੱਚ ਹੁਣ ਇਹ ਸਾਰੇ ਹੀ ਅਦਾਰੇ, ਕੈਨੇਡਾ ਦੀ ਜਿਹੜੀ ਹੈ CBC ਦੀ ਡਾਕੂਮੈਂਟਰੀ ਪਹਿਲਾਂ, ਜਿਹਦੇ 'ਚ 5th ਐਸਟੇਟ ਔਰ ਕੰਟਰੈਕਟ ਟੂ ਕਿਲ ਇਹ ਸਾਰਾ ਪਾਰਟ ਆਇਆ, ਔਰ ਆਸਟ੍ਰੇਲੀਆ ਔਰ ਇਹ ਸਾਰੇ, ਇਹ ਐਵੇਂ ਤਾਂ ਨਹੀਂ ਹੋ ਰਿਹਾ, ਸਾਰੇ ਗਵਰਨਮੈਂਟ ਅਦਾਰੇ ਨੇ ਦੂਜੇ ਹੁਣ। ਔਰ ਉਹਦੇ 'ਚ ਨਿਊਜ਼ੀਲੈਂਡ ਬੇਸ਼ੱਕ ਲੋਕ ਹੀ ਹੈ, ਲੇਕਿਨ ਜਦੋਂ ਉਹਨਾਂ ਦੇ ਇੰਟੈਲੀਜੈਂਸ ਚੀਫ ਇੱਥੇ ਆਉਂਦੇ ਨੇ ਸਾਰੀ ਗੱਲਬਾਤ ਅੱਗੇ ਤੁਰਦੀ ਹੈ। ਹੁਣ ਇਸ ਸਾਰਿਆਂ ਨੂੰ ਦੇਖਦੇ ਹਾਂ, ਅਜੇ ਤੱਕ ਅਸੀਂ ਇਹਨਾਂ 5 ਆਈਜ਼ ਕੰਟਰੀਜ਼ ਤੋਂ ਇਲਾਵਾ ਪਾਕਿਸਤਾਨ ਨੇ ਵੀ ਮੌਕਾ ਦੇਖਿਆ ਸੀ ਕਿ ਬਈ ਉਹਨਾਂ ਨੇ ਆਪਣੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ, ਜਾਂ ਉਹਨਾਂ ਦਾ ਜਿਹੜਾ ਇੱਕ ਇੰਟਰਸੈਪਟ ਪਬਲੀਕੇਸ਼ਨ ਹੈ ਉਹਨੇ ਦਿੱਤਾ, ਪਰ ਉਹਨੂੰ ਕੋਈ ਸੀਰੀਅਸ ਨਹੀਂ ਲੈਂਦਾ। ਹੁਣ ਅੱਜ ਇਸ ਸਾਰੇ ਦੇ ਵਿੱਚ ਇੱਕ ਬਹੁਤ ਵੱਡੀ ਐਡੀਸ਼ਨ ਹੋਈ ਹੈ, ਔਰ ਉਸ ਮੁਲਕ ਦੀ ਜਿਹੜਾ ਭਾਰਤ ਦੇ ਗਵਾਂਢ 'ਚ ਹੀ ਨਹੀਂ ਹੈ ਸਗੋਂ, ਪਰ ਜਿਹਨੂੰ ਭਾਰਤ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਬਗਾਨੀ ਸ਼ਹਿ ਦੇ ਉੱਤੇ, ਔਰ ਜਿਹਨੇ ਅਲਟੀਮੇਟਲੀ ਭਾਰਤ ਦੀ ਖੁੰਬ ਠੱਪਣੀ ਹੈ, ਔਰ ਜਿਹੜਾ ਬਹੁਤ ਵਾਰ ਦੂਸਰੇ ਮੁਲਕਾਂ ਦੇ ਮਾਮਲਿਆਂ 'ਚ ਇੰਟਰਫੀਅਰ ਨਹੀਂ ਕਰਦਾ। ਦੁਨੀਆ ਦੇ ਵਿੱਚ ਅਮਰੀਕਾ ਤੋਂ ਬਾਅਦ ਇਕਨੋਮਿਕਲ ਔਰ ਮਿਲਟਰੀ ਪਾਵਰ ਦੇ ਤੌਰ ਦੇ ਉੱਤੇ ਉਹਦਾ ਉਭਾਰ ਹੈ ਚਾਈਨਾ। ਔਰ ਚਾਈਨਾ ਦਾ ਜਿਹਨਾਂ ਦਾ ਆਪਣਾ ਰਜੀਮ ਕਮਿਊਨਿਸਟ ਰਜੀਮ ਹੈ, ਜਿੱਥੇ ਕੋਈ ਪੋਲੀਟੀਕਲ ਪਾਰਟੀਜ਼ ਨਹੀਂ ਨੇ, ਜਿੱਥੇ ਜਿਹੜਾ ਬੋਲਦਾ ਉਹ ਮੁੜ ਕੇ ਲੱਭਦਾ ਹੀ ਨਹੀਂ ਹੈ। ਇਹ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਉੱਥੇ ਫੁੱਲ ਵਿਛਾਏ ਹੋਏ ਨੇ। ਪਰ ਜਦੋਂ ਇਸ ਲੈਵਲ ਦੇ ਉੱਤੇ ਇਹ ਨੇ, ਜਿਹਨੂੰ ਅਸੀਂ ਜਦੋਂ ਇੰਟੈਲੈਕਚੁਅਲ ਸਫਿਸਟੀਕੇਸ਼ਨ ਨਾਲ ਅਸੀਂ ਦੇਖਦੇ ਹਾਂ ਕਿ ਜਿੱਥੇ ਸਾਈਨਸ ਐਂਡ ਸਿੰਪਟਮਸ ਬਿਮਾਰੀ ਬਾਰੇ ਕਿਹਾ ਜਾਂਦਾ ਹੈ ਕਿ ਵੀ ਇੱਕ ਸਾਈਨ ਨੇ ਇੱਕ ਸਿੰਪਟਮ ਨੇ ਜਿਹੜੇ ਨਜ਼ਰ ਆ ਰਹੇ ਨੇ। ਹੁਣ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇੱਕ ਲਾਈਨ ਕਹਿ ਕੇ ਅੱਜ ਇਸ ਡਿਪਲੋਮੈਟਿਕ ਦੁਨੀਆ ਦੇ ਵਿੱਚ ਭਾਰਤ ਨੂੰ ਤਾਂ ਮੈਸੇਜ ਦਿੱਤਾ ਹੀ ਦਿੱਤਾ ਹੈ, ਸਿੱਖ ਕੌਮ ਨੂੰ ਵੀ ਸਟਲ ਮੈਸੇਜ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਖੜੇ। ਔਰ ਉਹ ਸਪੋਕਸਪਰਸਨ ਚਾਈਨਾ ਦਾ ਜਿਹੜਾ ਕਾਮੈਂਟ ਹੈ ਉਹ ਹੈ, ਚਾਈਨਾ ਨੋਟਿਡ reported US allegation that India plotted murder for hire to assassinate a US Sikh leader. We hope relevant countries will observe international law and the basic norms governing international relations. ਹੁਣ ਇਹ ਚਾਈਨਾ ਦੇ ਸਪੋਕਸਪਰਸਨ ਵੱਲੋਂ, ਫੋਰਨ ਮਿਨਿਸਟਰੀ ਦੇ ਸਪੋਕਸਮੈਨ ਵੱਲੋਂ ਇਹ ਜਿਹੜੀ ਟਵੀਟ ਹੈ, ਇਹਦਾ ਮਤਲਬ ਛੋਟਾ ਨਹੀਂ ਹੈ, ਬਹੁਤ ਵੱਡਾ ਮਤਲਬ ਹੈ। ਔਰ ਉਹਦਾ ਇਹ ਹੈ ਕਿ ਚਾਈਨਾ ਨੇ ਇਹ ਅਮਰੀਕਾ ਦੇ ਐਲੀਗੇਸ਼ਨ ਉਹਨਾਂ ਨੇ, ਔਰ ਚਾਈਨੀਜ਼ ਤਾਂ ਫਿਰ ਖੁਦ ਸੋਫਿਸਟੀਕੇਟ ਨੇ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਅਮਰੀਕਾ ਦੇ ਖਾਤੇ, ਔਰ ਕਿਹਾ ਅਮਰੀਕਾ ਨੇ ਹੁਣ ਤਾਂ ਹੋ ਹੀ ਰਿਹਾ ਹੈ ਕਿ ਬਈ, ਔਰ ਇੰਡੀਆ ਵੀ ਮੰਨ ਗਿਆ ਜੀ, ਭਾਵੇਂ ਉਹ ਰੋਗ ਐਲੀਮੈਂਟ ਹੀ ਕਹਿ ਗਿਆ, ਜੇ ਗੱਲ ਤਾਂ ਅੱਗੇ ਤੁਰੇਗੀ। ਪਰ ਇਹ ਅਮਰੀਕਾ ਨੇ ਕਿਹਾ, ਇਨਵੈਸਟੀਗੇਸ਼ਨ ਤਾਂ ਗੱਲ ਪਹੁੰਚੀ, ਇੰਡਾਇਕਟਮੈਂਟ ਜਿਹੜੀ ਹੈ ਉਹ ਫਾਈਲ ਕੀਤੀ ਹੋਈ ਹੈ, ਅਜੇ ਅਰੇਂਜਮੈਂਟ ਹੋਣੀ ਹੈ ਜਦੋਂ ਨਿਖਿਲ ਗੁਪਤਾ ਆਏਗਾ। ਚਾਈਨਾ ਨੋਟਿਡ ਰਿਪੋਰਟਡ US ਐਲੀਗੇਸ਼ਨ ਕਿ ਜੀ ਅਮਰੀਕਾ ਨੇ ਹੀ ਕਿਹਾ ਕਿ ਇੰਡੀਆ ਪਲੋਟਡ ਮਰਡਰ ਫਾਰ ਹਾਇਰ, ਕਿ ਇੰਡੀਆ ਨੇ ਕੰਟਰੈਕਟ ਕਿਲਰ ਜਿਹੜਾ ਉਹ ਹਾਇਰ ਕੀਤਾ ਟੂ ਅਸੈਸੀਨੇਟ ਏ US ਸਿੱਖ ਲੀਡਰ। ਅਮਰੀਕਾ ਦੇ ਇੱਕ ਸਿੱਖ ਲੀਡਰ ਨੂੰ, ਹੁਣ ਉਹਦੇ 'ਚ ਕੋਈ ਮਿਲੀਟੈਂਟ ਨਹੀਂ ਹੈ, ਕੋਈ ਸੈਪਰੇਟ, ਬਿਲਕੁਲ ਉਸ ਅੰਦਾਜ਼ ਦੇ ਵਿੱਚ ਫੁੱਲ ਸਟਾਪ। ਵੀ ਹੋਪ ਰੈਲੇਵੈਂਟ ਕੰਟਰੀਜ਼, ਹੁਣ ਰੈਲੇਵੈਂਟ ਕੰਟਰੀਜ਼ ਕੀ ਹੈ, ਉਹਦੇ 'ਚ ਅਮਰੀਕਾ ਦੇ ਸਾਹਮਣੇ ਵੀ ਚੈਲੰਜ ਕਿ ਖਬਰਦਾਰ ਹੁਣ ਇਸ ਨੂੰ ਤੁਸੀਂ ਕੋਈ ਸਮਝੌਤੇ ਤਹਿਤ ਜਾਂ ਕੋਈ ਕੀਤਾ। ਇੰਡੀਆ ਨੂੰ ਖਾਸ ਰੈਲੇਵੈਂਟ ਕੰਟਰੀਜ਼, ਮਲਟੀਪਲ ਨਾਟ ਕੰਟਰੀ, ਜੇ ਇਕੱਲਾ ਹੁੰਦਾ ਰੈਲੇਵੈਂਟ ਕੰਟਰੀ ਫਿਰ ਇੰਡੀਆ ਲਈ ਹੋਣਾ ਸੀ। ਇਹ ਦੋਨਾਂ ਨੂੰ ਹੀ ਕਿਹਾ, ਵੀ ਹੋਪ ਰੈਲੇਵੈਂਟ ਕੰਟਰੀਜ਼ ਵਿਲ ਓਬਜ਼ਰਵ ਇੰਟਰਨੈਸ਼ਨਲ ਲਾਅ, ਕਿ ਬਈ ਤੁਸੀਂ ਬਣਾਇਆ, 5 ਆਈਜ਼ ਕੰਟਰੀਜ਼ ਨੂੰ ਵੀ ਇਹ ਮੈਸੇਜ ਹੈ ਕਿ ਤੁਸੀਂ ਬਣਾਏ ਹੋਏ ਨੇ ਇੰਟਰਨੈਸ਼ਨਲ ਲਾਅ, ਹੁਣ ਇਹ ਦੇਖਿਓ ਕਿ ਤਾਂ ਇੰਟਰਨੈਸ਼ਨਲ ਲਾਅ ਤੋਂ ਦੂਰ ਨਾ ਹੋ ਜਾਇਓ। ਐਂਡ ਦਾ ਬੇਸਿਕ ਨੋਰਮਸ ਗਵਰਨਿੰਗ ਇੰਟਰਨੈਸ਼ਨਲ ਰਿਲੇਸ਼ਨਸ, ਕਿ ਭਾਈ ਇੱਕ ਪਾਸੇ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈ, ਇੱਕ ਪਾਸੇ ਜਿਹੜੀਆਂ
ਇੰਟਰਨੈਸ਼ਨਲ ਰਿਲੇਸ਼ਨਸ ਨੇ ਉਹਨਾਂ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਚਾਈਨਾ ਦਾ ਇਸ ਪੱਧਰ ਤੇ ਕਹਿਣਾ। ਔਰ ਇਸ ਦੇ ਨਾਲ ਜਿਵੇਂ USCIRF ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ 1998 ਦੇ ਵਿੱਚ US ਕਾਂਗਰਸ ਦੇ ਐਕਟ ਰਾਹੀਂ 97 ਜਾਂ 98 ਹੋਂਦ ਦੇ ਵਿੱਚ ਆਇਆ, ਲਗਾਤਾਰਤਾ ਨਾਲ ਪਿਛਲੇ 4 ਸਾਲ ਤੋਂ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨ ਰਿਹਾ। ਉਹਨਾਂ ਦੇ ਜਿਹੜੇ ਕਮਿਸ਼ਨਰ ਨੇ USCIRF ਦੇ ਮਿਸਟਰ ਸਟੀਵਨ ਸ਼ਕਨੈਕ, ਉਹਨਾਂ ਨੇ ਸਟੇਟ ਡਿਪਾਰਟਮੈਂਟ ਦੇ ਸਾਹਮਣੇ ਆਪਣੀ ਬਰੀਫਿੰਗ ਦਿੰਦਿਆਂ ਜਿਹੜੀ ਉਹਨਾਂ ਦੀ ਸਟੇਟਮੈਂਟ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਬਿਲਕੁਲ ਜੋ ਚਾਈਨਾ ਦੇ ਸਪੋਕਸਪਰਸਨ ਨੇ ਤਾਂ ਕਿਹਾ ਹੀ ਕਿਹਾ ਹੈ, ਪਰ USCIRF ਫਿਰ ਤਰਲੇ ਲੈ ਰਿਹਾ ਸਟੇਟ ਡਿਪਾਰਟਮੈਂਟ ਦੇ ਅੱਗੇ। ਔਰ ਮੈਂ ਉਹਨਾਂ ਦੀ ਸਟੇਟਮੈਂਟ ਔਰ ਬਾਅਦ ਦੇ ਵਿੱਚ ਉਹਨਾਂ ਦੇ ਵੀਡੀਓ ਕਲਿੱਪ ਹੈ ਉਹ ਕਲੋਜ਼ਿੰਗ ਦੇ ਵਿੱਚ ਸਾਡੀ ਟੀਮ ਦਿਖਾ ਦੇਗੀ। ਔਰ ਉਹਦੇ 'ਚ ਮਿਸਟਰ ਸਟੀਵਨ ਸ਼ਨੈਕ ਇਹ ਕਹਿੰਦੇ ਨੇ, ਇਨ 2023 Indian authorities increasingly engaged in acts of transnational repression to target and to silence religious minorities abroad, including human rights advocates and journalists on religious freedom issues। ਕਿ 2023 ਦੇ ਵਿੱਚ ਇੰਡੀਅਨ ਅਥਾਰਟੀਜ਼ ਨੇ ਤੇਜ਼ੀ ਦੇ ਨਾਲ ਟਰਾਂਸਲੇਸ਼ਨ ਰਿਪਰੈਸ਼ਨ ਦਾ ਜਿਹੜਾ ਉਹ ਕੀਤਾ, ਉਹਨਾਂ ਨੂੰ ਨਿਸ਼ਾਨੇ ਤੇ ਲਿਆ, ਉਹਨਾਂ ਦੀ ਆਵਾਜ਼ ਬੰਦ ਕਰਨ ਨੂੰ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਬਾਹਰ, ਜਿਨ੍ਹਾਂ ਦੇ ਵਿੱਚ ਮਨੁੱਖੀ ਹੱਕਾਂ ਦੀ ਵਜ਼ਾਹਤ ਕਰਨ ਵਾਲੇ ਲੋਕ ਵੀ ਨੇ ਔਰ ਜਿਨ੍ਹਾਂ ਦੇ ਵਿੱਚ ਪੱਤਰਕਾਰ ਵੀ ਨੇ, ਉਹਨਾਂ ਨੂੰ ਨਿਸ਼ਾਨੇ ਤੇ ਲਿਆ ਰਿਲੀਜੀਅਸ ਫਰੀडम ਇਸ਼ੂਜ਼ ਤੇ। ਇਨ ਸੈਪਟੈਂਬਰ Indian authorities allegedly killed Sikh activist Hardeep Singh Nijjar in Canada, which was followed by an alleged plot to kill Gurpatwant Singh Pannu in the United States in November। ਉਹਨਾਂ ਨੇ ਸਤੰਬਰ ਇਸ ਲਈ ਕਿਹਾ ਕਿਉਂਕਿ ਜਿਹੜਾ ਹੈ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਇਨਕਸ਼ਾਫ ਕੀਤਾ, ਇਸ ਲਈ ਉਹਨਾਂ ਨੇ ਡੇਟ 18 ਸਤੰਬਰ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਕੈਨੇਡਾ 'ਚ ਇਹਨਾਂ ਨੇ ਮਾਰਿਆ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਹਰਦੀਪ ਸਿੰਘ ਨਿੱਜਰ ਨੂੰ ਔਰ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜਾ ਉਹ ਟਾਰਗੇਟ ਕੀਤਾ ਅਲੈਜਡ ਪਲਾਟ। The International Religious Freedom of 1998 or IRFA requires our State Department to designate any country engaging in particularly severe violations of religious freedom defined as systematic, ongoing and egregious as a country of particular concern। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਰਿਲੀਜੀਅਸ ਫਰੀडम ਐਕਟ ਹੈ 1998 ਦਾ, ਜਿਸ ਨੂੰ ਸਟੇਟ ਡਿਪਾਰਟਮੈਂਟ ਦੇ ਸਾਹਮਣੇ ਇਹ ਉਹਨਾਂ ਨੂੰ ਇਹ ਜਿਸ ਕੰਟਰੀ ਨੂੰ ਜਿਹੜੀ ਮੁਲਕ ਸੀਵੀਅਰ ਵਾਇਲੇਸ਼ਨ ਕਰਦੀ ਹੈ ਧਾਰਮਿਕ ਆਜ਼ਾਦੀਆਂ ਦੀ, ਜਿਹੜੀ ਸਿਸਟਮੈਟਿਕ ਹੈ, ਵਿਉਂਤਬੰਦ ਹੈ, ਲਗਾਤਾਰਤਾ ਨਾਲ ਹੈ, ਉਸ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਕਿ ਇਸ ਦੇ ਉੱਤੇ ਅੱਖ ਰੱਖੀ ਜਾਏ ਔਰ ਇਸ ਨੂੰ ਐਲਾਨਣ ਦਾ ਇਹ ਹੱਕ ਦਿੰਦਾ ਇਹ ਐਕਟ। ਇਫ ਏ ਕੰਟਰੀ ਮੀਟਸ ਦੈਟ ਥ੍ਰੈਸ਼ਹੋਲਡ ਦੈਨ ਦੇ ਸ਼ੁੱਡ ਬੀ ਡੈਜ਼ਿਗਨੇਟਡ ਅਲੋਂਗ ਵਿਦ ਐਪਰੋਪਰੀਏਟ, ਕਿ ਜਿਹੜਾ ਮੁਲਕ ਉਸ ਕ੍ਰਾਈਟੇਰੀਆ 'ਚ ਜੋ ਇਸ ਐਕਟ ਦਾ ਹੈ ਉਹ ਫਿੱਟ ਹੁੰਦਾ ਹੈ, ਉਹਨੂੰ ਇਹ ਸਟੇਟ ਡਿਪਾਰਟਮੈਂਟ ਦਾ ਫਰਜ਼ ਹੈ ਵੀ ਉਹਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨੇ ਔਰ ਐਪਰੋਪਰੀਏਟ ਐਡਮਿਨਿਸਟ੍ਰੇਟਿਵ ਐਕਸ਼ਨਸ। ਫਿਰ ਉਹਨਾਂ ਨੇ ਕਿਹਾ ਵੈਨ ਦੇ should be designated along with appropriate administrative actions to encourage adherence to international human rights norms, कि भी इस दे उत्ते एक्शन लिया जाए। फिर मतलब है इकोनॉमिकल सैंक्शन। India clearly meets these country of particular standards under IRFA, not only based on USCIRF's analysis and public reporting, but by the State Department's own annual International Religious Freedom Report, which reiterates the same concerns that I have laid out here this morning। ਉਹਨਾਂ ਨੇ ਕਿਹਾ ਵੀ ਇੰਡੀਆ ਕੁਆਲੀਫਾਈ ਕਰਦਾ ਹੈ ਇਸ ਕੰਟਰੀ ਆਫ ਪਰਟੀਕੂਲਰ ਕੰਸਰਨ ਲਈ, ਨਾ ਸਿਰਫ ਸਾਡੇ ਕਮਿਸ਼ਨ ਦੀ ਰਿਪੋਰਟ ਤੋਂ ਬਲਕਿ ਜਿਹੜਾ ਸਟੇਟ ਡਿਪਾਰਟਮੈਂਟ ਦਾ ਆਪਣਾ ਜਿਹੜਾ ਇਸ ਦੇ ਉੱਤੇ ਰਿਪੋਰਟ ਹੁੰਦੀ ਆ ਉਹਦੇ ਮੁਤਾਬਕ ਵੀ। ਔਰ ਹੁਣ ਇਸ ਤੋਂ ਸਟਰੋਂਗਰ ਸਟੇਟਮੈਂਟ ਤਾਂ ਚਾਈਨਾ ਤੋਂ ਅਮਰੀਕਾ ਤੱਕ ਜਿਹਨੂੰ ਕਹਿੰਦੇ ਨੇ ਵੀ ਚਾਰ ਚਫੇਰੇ ਜਿਹੜੀ ਹੈ ਉਹ ਪੂਰੀ ਦੁਹਾਈ ਮਚੀ ਹੋਈ ਹੈ ਕਿ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਨੇ। ਔਰ ਕਨਕਲੂਜਨ ਤੋਂ ਪਹਿਲਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਕਲਿੱਪ ਨੂੰ ਦਿਖਾ ਦੇਣ ਜਿਹੜਾ ਮਿਸਟਰ ਸਟੀਵਨ ਸ਼ਨੈਕ ਨੇ ਜਿਹੜੀ ਹੈ ਟੈਸਟੀਮਨੀ ਦਿੱਤੀ ਹੈ ਔਰ ਉਸ ਤੋਂ ਬਾਅਦ ਫਿਰ ਅਸੀਂ ਅਗਲਾ ਸੈਗਮੈਂਟ ਡਿਸਕਸ ਕਰਾਂਗੇ।
In 2023, Indian authorities increasingly engaged in acts of transnational repression to target and to silence religious minorities abroad, including human rights advocates and journalists reporting on religious freedom issues. In September, Indian authorities allegedly killed Sikh activist Amarjit Singh SOS in Canada, which was followed by an alleged plot to kill Gurpatwant Singh Pannoon in the United States in November. The Indian Religious Freedom Act of 1998, the International Religious Freedom Act of 1998, or IRFA, requires our State Department to designate any country engaging in particularly severe violations of religious freedom, defined as systematic, ongoing, and egregious, as a country of particular concern, or CPC. If a country meets that threshold, then they should be designated along with appropriate administrative actions to encourage adherence to international human rights norms. India clearly meets these CPC standards under IRFA, not only based on USCIRF's analysis and public reporting, but by the State Department's own annual International Religious Freedom Report, which reiterates the same concerns that I've just laid out here this morning. USCIRF has recommended the State Department designate India as a CPC every year since 2020,